ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ। ਗ੍ਰਸਤ ਜੀਵਨ ਨੂੰ ਗੁਰੂ ਸਾਹਿਬਾਨ ਨੇ ਰੱਬ ਦੀ ਪ੍ਰਾਪਤੀ ਦਾ ਇੱਕ ਰਸਤਾ ਦੱਸੇ। ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ, ਹੱਸਦੇ ਹਾਂ, ਖੇਲੰਦੇ ਹਾਂ, ਪਹਿਨੰਦੇ ਹਾਂ, ਖਾਵੰਦੇ ਹਾਂ, ਵਿੱਚੇ ਹੋਵੇ ਮੁਕਤ, ਇਹ ਉਹ ਸਾਰੇ ਕਨਸੈਪਟ ਨੂੰ ਰਿਜੈਕਟ ਕਰਦੇ ਜਿਹੜਾ ਮੁਕਤੀ ਦਾ ਮਰਨ ਤੋਂ ਬਾਅਦ ਨਾਲ ਜੁੜਿਆ ਹੋਇਆ ਸੀ। ਗੁਰੂ ਸਾਹਿਬ ਨੇ ਜੀਵਨ ਦਾ ਉਹ ਪ੍ਰੈਕਟੀਕਲ ਫਲਸਫਾ ਦਿੱਤਾ। ਇਨਸਾਨੀ ਵਜੂਦ ਇੱਕ ਗੱਲ ਜਿਹੜੀ ਸਾਨੂੰ ਸਭ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਦੁਨੀਆ 'ਚ ਆਉਣ ਦਾ ਫੈਸਲਾ ਸਾਡਾ ਨਹੀਂ ਹੁੰਦਾ, ਅਕਾਲ ਪੁਰਖ ਦਾ ਹੁੰਦਾ। ਦੁਨੀਆ ਤੋਂ ਤੁਰ ਜਾਣ ਦਾ ਫੈਸਲਾ ਵੀ ਸਾਡੇ ਕੋਲ ਨਹੀਂ ਹੁੰਦਾ, ਇਹ ਵੀ ਅਕਾਲ ਪੁਰਖ ਦੇ ਹੁਕਮ 'ਚ ਹੁੰਦਾ। ਤਾਂ ਫਿਰ ਅਸੀਂ ਕਿਵੇਂ ਮੰਨ ਲਈਏ ਕਿ ਜਿਹੜਾ ਵਿਚਕਾਰਲਾ ਹੈ, ਆਦ ਵੀ ਉਹਦੇ ਕੋਲ ਹੈ, ਅੰਤ ਵੀ ਉਹਦੇ ਕੋਲ ਹੈ, ਕਿ ਜਿਹੜਾ ਵਿਚਕਾਰਲਾ ਰਸਤਾ ਹੈ ਉਸ 'ਤੇ ਸਾਡਾ ਕੰਟਰੋਲ ਹੈ। ਇਸ ਵਿਚਕਾਰਲੇ ਰਸਤੇ ਨੂੰ ਹੀ ਜਿਹੜਾ ਦੁਨੀਆ 'ਚ 5-6 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਹੈ, ਅੱਡ-ਅੱਡ ਸਕੂਲ ਆਫ ਥਾਟ ਨੇ, ਫਲਸਫੇ ਨੇ, ਮਜ਼ਹਬ ਨੇ, ਇੱਕ ਸਵਾਲ ਜਿਹੜਾ ਮੁੱਢ ਕਦੀਮ ਤੋਂ ਇਨਸਾਨ ਦੇ ਅੰਦਰ ਰਿਹਾ ਕਿ ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ, ਜੀਵਨ ਦਾ ਮਕਸਦ ਕੀ ਹੈ। ਗੁਰਮਤਿ ਦਾ ਫਲਸਫਾ ਜਿਹੜਾ ਗਾਡੀ ਰਾਹ ਹੈ, ਉਹ ਸਾਨੂੰ ਦੁਨੀਆ ਦੇ ਵਿੱਚ ਰਹਿੰਦੇ ਆ ਆਪਣੇ ਪਰਿਵਾਰਕ ਫਰਜ਼ਾਂ ਦੀ ਪਾਲਣਾ ਕਰਦੇ ਆ, ਆਪਣੇ ਸਮਾਜਿਕ ਫਰਜ਼ਾਂ ਦੀ ਪਾਲਣਾ ਕਰਦੇ ਆ, ਆਪਣੇ ਸਿਆਸੀ ਫਰਜ਼ਾਂ ਦੀ ਪਾਲਣਾ ਕਰਦੇ ਆ ਵੀ ਅਸੀਂ ਰੱਬ ਦੇ ਨਾਲ ਜੁੜ ਸਕਦੇ ਹਾਂ। ਇਹ ਫਲਸਫਾ ਸਿਰਫ ਤੇ ਸਿਰਫ ਗੁਰਮਤਿ ਦੇ ਵਿੱਚ ਸਾਨੂੰ ਮਿਲਦਾ ਹੈ। ਨਹੀਂ ਤਾਂ ਤੁਸੀਂ ਪੜਚੋਲ ਕਰਕੇ ਦੇਖ ਲਓ, ਕਿਤੇ ਇੱਕ ਐਕਸਟ੍ਰੀਮ ਹੈ, ਕਿਤੇ ਦੂਸਰੀ ਐਕਸਟ੍ਰੀਮ ਹੈ। ਸਿੱਖੀ ਸਹਿਜ ਦਾ ਰਸਤਾ ਹੈ, 4 ਲਾਵਾਂ ਦੀ ਵਿਆਖਿਆ ਭਾਈ ਸਾਹਿਬ ਨੇ ਕੀਤੀ। ਤੇ ਇਸ ਗੱਲ ਦਾ ਧਿਆਨ ਰਹੇ, ਭਾਈ ਨੰਦ ਲਾਲ ਸਾਡੇ ਬਹੁਤ ਵੱਡੇ ਸਕਾਲਰ ਹੋਏ ਨੇ 10ਵੇਂ ਪਾਤਸ਼ਾਹ ਦੇ ਵੇਲੇ। ਫਾਰਸੀ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਕਲਾਮ ਨੇ। ਤੇ ਉਹਨਾਂ ਨੇ ਇੱਕ ਥਾਂ ਪੁੱਛਿਆ, ਗਮ ਚੀ ਬਾਸ਼ਤ, ਕਿ ਗਮ ਕੀ ਹੈ, ਉਦਾਸੀ ਕੀ ਹੈ, ਨੈਗੇਟਿਵਿਟੀ ਕੀ ਹੈ, ਜ਼ਿੰਦਗੀ ਦੇ ਅੰਦਰ ਢਹਿੰਦੀ ਕਲਾ ਕੀ ਹੈ, ਗਮ ਚੀ ਬਾਸ਼ਤ। ਤੇ ਫਿਰ ਜਵਾਬ, ਗਫਲਤ ਅਜ਼ ਯਾਦੇ ਖੁਦਾ, ਰੱਬ ਦੀ ਯਾਦ ਤੋਂ ਗਫਲਤ, ਰੱਬ ਨੂੰ ਭੁਲਾ ਦੇਣਾ, ਰੱਬ ਤੋਂ ਵਿਥ ਪਾ ਲੈਣਾ, ਰੱਬ ਤੋਂ ਦੂਰ ਹੋ ਜਾਣਾ। ਤੇ ਰੱਬ ਦਾ ਫਲਸਫਾ ਵੀ ਗੁਰਮਤਿ ਨੇ ਸਾਨੂੰ ਸਮਝਾਇਆ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ, ਕਿ ਜੋ ਬ੍ਰਹਿਮੰਡ ਦੇ ਵਿੱਚ ਹੈ, ਬ੍ਰਹਿਮੰਡ ਸਾਡੀ ਧਰਤੀ, ਸੋਲਰ ਸਿਸਟਮ, ਗੈਲੈਕਸੀਜ਼, ਬਿਲੀਅਨਸ ਆਫ ਗੈਲੈਕਸੀਜ਼ ਨੂੰ ਮਿਲ ਕੇ ਬ੍ਰਹਿਮੰਡ ਬਣਦਾ ਹੈ। ਤੇ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੋ ਬ੍ਰਹਿਮੰਡ ਦੇ ਵਿੱਚ ਹੈ ਉਹ ਸਾਡੀ ਬਾਡੀ ਦੇ ਵਿੱਚ ਹੈ, ਸਾਡੇ ਪਿੰਡੇ ਦੇ ਵਿੱਚ ਹੈ, ਸਾਡੇ ਵਜੂਦ ਦੇ ਵਿੱਚ ਹੈ। ਇਸ ਨੂੰ ਲੱਭਣ ਦੀ ਲੋੜ ਹੈ। ਔਰ ਇਹੀ ਜੀਵਨ ਦਾ ਸਾਡੀ ਟਾਸਕ ਵੀ ਹੈ, ਐਗਜ਼ਾਮ ਵੀ ਹੈ। ਔਰ ਸਾਡੀਆਂ ਸਾਰੀਆਂ ਸੈਰੇਮਨੀਜ਼ ਇਸ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਸਮਾਪਤ ਹੁੰਦੀਆਂ ਨੇ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਮੇਰੀ ਮਾਂ, ਮੈਂ ਆਨੰਦ 'ਚ ਹੈ, ਮੈਂ ਸਟੇਟ ਆਫ ਪਲੇਸ਼ਰ 'ਚ ਹੈ, ਮੈਂ ਸਟੇਟ ਆਫ ਬਲਿਸ 'ਚ ਹੈ, ਮੈਂ ਸਟੇਟ ਆਫ ਐਕਸਟੈਸੀ 'ਚ ਹੈ ਕਿ ਮੈਨੂੰ ਨਿਰੰਕਾਰ ਮਿਲਿਆ, ਮੈਨੂੰ ਗੁਰੂ ਮਿਲਿਆ, ਮੈਨੂੰ ਪਿਆਰਾ ਮਿਲਿਆ। ਬਹੁਤ ਖੂਬਸੂਰਤ ਜੋੜੀ ਹੈ ਅਜੀਤਪਾਲ ਸਿੰਘ, ਹਰਨੂਰ ਕੌਰ, ਇਹਨਾਂ ਦੇ ਪਰਿਵਾਰਾਂ ਨੇ ਇਹਨਾਂ ਨੂੰ ਸਿੱਖੀ ਵੈਲਿਊਜ਼ ਦੇ ਵਿੱਚ ਪਾਲਿਆ। ਤੇ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਦੇ ਜੀਵਨ ਦਾ ਗ੍ਰਸਤ ਦਾ ਸਫ਼ਰ ਜਿਹੜਾ ਅੱਜ ਸ਼ੁਰੂ ਹੋਇਆ ਉਸ ਦੇ ਵਿੱਚ ਵੀ ਸ਼ਰੀਕ ਹੋਏ। ਇੱਕ ਪੰਥਕ ਐਕਟਿਵਿਸਟ ਹੋਣ ਦੇ ਨਾਤੇ, ਜੋ ਮੇਰੇ ਤੋਂ ਪਹਿਲਾਂ ਸਰਦਾਰ ਜਗਮੀਤ ਸਿੰਘ, ਜਿਨ੍ਹਾਂ 'ਤੇ ਅਸੀਂ ਫਖਰ ਕਰਦੇ ਹਾਂ, ਉਹਨਾਂ ਨੇ ਆਪਣੀ ਪਾਰੀ ਬਹੁਤ ਖੂਬਸੂਰਤ ਅੰਦਾਜ਼ 'ਚ ਖੇਲੀ। ਉਹਨਾਂ ਨੇ ਕੈਨੇਡੀਅਨ ਸਿਸਟਮ ਦੇ ਵਿੱਚ ਦੱਸਿਆ ਕਿ ਇੱਕ ਅੰਮ੍ਰਿਤਧਾਰੀ ਸਿੰਘ ਕਿਸ ਲੈਵਲ ਤੱਕ ਇੰਟਰਨੈਸ਼ਨਲ ਪੋਲਿਟਿਕਸ ਦੀ ਅੰਡਰਸਟੈਂਡਿੰਗ ਰੱਖਦੇ
ਜਿਹੜੀਆਂ ਡਿਬੇਟਸ ਤੁਹਾਡੀਆਂ ਇੱਥੇ ਪ੍ਰਾਈਮ ਮਿਨਿਸਟਰੀਅਲ ਲੈਵਲ ਦੇ ਉੱਤੇ ਹੁੰਦੀਆਂ ਨੇ, ਉਹਨਾਂ ਦੇ ਵਿੱਚ ਉਹਨਾਂ ਦਾ ਟੈਲੈਂਟ ਔਰ ਸੱਚ ਹੱਕ ਇਨਸਾਫ ਦੇ ਲਈ ਈਵਨ ਫੀਅਰਲੈਸ ਹੋ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਕੌਮੀ ਹੱਕਾਂ ਲਈ ਖਲੋਣਾ, ਜਗਮੀਤ ਸਿੰਘ ਹੋਰਾਂ ਨੇ ਉਹ ਮਾਪਦੰਡ ਐਸਟੈਬਲਿਸ਼ ਕਰ ਦਿੱਤੇ ਜਿਹੜਾ ਯੰਗਰ ਜਨਰੇਸ਼ਨ ਦੇ ਲਈ ਆਉਣ ਵਾਲੇ ਪੀਰੀਅਡ ਦੇ ਵਿੱਚ ਇੱਕ ਰਾਹ ਦਸੇਰਾ ਹੋਏਗਾ। ਸਾਡੇ ਨਾਲ ਦੀਵਾਨ ਦੇ ਵਿੱਚ ਰਾਜ ਕਾਕੜਾ ਵੀ ਬੈਠੇ ਹੋਏ ਨੇ, ਜਿਨ੍ਹਾਂ ਨੇ ਖੂਬਸੂਰਤ ਸ਼ਾਇਰੀ ਰਾਹੀਂ, ਗਾਇਕੀ ਰਾਹੀਂ ਤੇ ਫਿਰ ਅਦਾਕਾਰੀ ਰਾਹੀਂ ਅਣਖੀ ਸੂਰਮੇ ਵਰਗੀ ਫਿਲਮ ਔਰ ਦੂਸਰਾ ਅੰਦਾਜ਼ ਜੋ ਸਾਡੇ ਅੱਜ ਦੇ ਸੰਘਰਸ਼ ਦੇ ਯੋਧਿਆਂ ਦਾ ਇਤਿਹਾਸ ਹੈ ਉਸ ਨੂੰ ਵੀ ਸਾਹਮਣੇ ਲਿਆਂਦਾ। ਤੇ ਮੈਂ ਇਨ ਬਰੀਫ ਐਕਟਿਵਿਸਟ ਹੋਣ ਦੇ ਨਾਤੇ ਜ਼ਰੂਰ ਯਾਦ ਦਹਾਨੀ ਕਰਵਾਵਾਂਗਾ ਭਾਈ ਸੁਬੇਗ ਸਿੰਘ ਸ਼ਾਬਾਜ਼ ਸਿੰਘ। ਅਸੀਂ ਜਦੋਂ ਅਰਦਾਸ ਦੇ ਵਿੱਚ ਲਫ਼ਜ਼ ਚਰਖੀਆਂ ਤੇ ਚੜ੍ਹੇ ਆਉਂਦੇ ਤੇ ਸਾਡਾ ਧਿਆਨ ਪਿਤਾ ਤੇ ਪੁੱਤਰ ਜਿਹੜੇ ਲਾਹੌਰ ਦੇ ਵਿੱਚ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤੇ ਗਏ ਉਹਨਾਂ ਵੱਲ ਜਾਂਦਾ ਹੈ। ਫਾਈਨਲ ਡਾਇਲੋਗ ਹੈ, ਕਾਜ਼ੀ ਜਿਹੜਾ ਫਤਵਾ ਦੇ ਰਿਹਾ ਹੈ ਉਹ ਭਾਈ ਸੁਬੇਗ ਸਿੰਘ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਤਾਂ ਆਪਣੀ ਉਮਰ ਭੋਗ ਲਈ ਹੈ, ਤੁਹਾਡਾ ਇੱਕੋ ਇੱਕ ਪੁੱਤਰ ਹੈ, ਇਸ ਨੂੰ ਕਹੋ ਕਿ ਇਹ ਧਰਮ ਛੱਡ ਦੇ, ਇਸਲਾਮ ਕਬੂਲ ਲੈ, ਤੁਹਾਡੀ ਜੜ ਤਾਂ ਰਹੇਗੀ। ਤੇ ਜਿਹੜਾ ਜਵਾਬ ਭਾਈ ਸੁਬੇਗ ਸਿੰਘ ਜੀ ਨੇ ਦਿੱਤਾ ਹੈ, ਅਸੀਂ ਜਿਹੜੇ ਗ੍ਰਸਤ ਆਸ਼ਰਮ ਦੇ ਵਿੱਚ ਹੈ, ਇਹ ਸਾਡੇ ਸਭ ਦੇ ਲਈ ਪੈਮਾਨਾ ਹੈ। ਭਾਈ ਸਾਹਿਬ ਨੇ ਫਰਮਾਇਆ, ਹਮ ਕਾਰਨ ਗੁਰ ਕੁਲੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣੀ ਕੁਲ ਆਪਣਾ ਸਰਬੰਸ ਕੁਰਬਾਨ ਕੀਤਾ। ਤੇ ਅੱਜ ਜੇ ਸਿੱਖੀ ਦੀ ਪਰਖ ਦਾ ਵੇਲਾ ਹੈ ਤੇ ਫਿਰ ਅਸੀਂ ਆਪਣੀ ਕੁਲ ਦਾ ਫਿਕਰ ਕਰੀਏ, ਇਹ ਸਿੱਖੀ ਨੂੰ ਦਾਗ ਹੈ। ਅਸੀਂ ਸਾਰੇ 10ਵੇਂ ਪਾਤਸ਼ਾਹ ਦੇ ਇਸ ਫਰਮਾਨ ਤੋਂ ਵਾਕਿਫ ਹੈ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਖ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਖਾਲਸਾ ਪੰਥ ਪਿਛਲੀਆਂ 3.25 ਸਦੀਆਂ ਤੋਂ ਇੱਕ ਤੋਂ ਬਾਅਦ ਇੱਕ ਸੰਘਰਸ਼ ਚੋਂ ਨਿਕਲਿਆ। 4 ਪਾਤਸ਼ਾਹੀਆਂ ਦੇ ਨਾਲ ਸਾਡੀ ਟੱਕਰ ਹੈ ਤੇ ਅੱਜ ਜਿਹੜੇ ਦਿੱਲੀ ਤਖਤ ਦੇ ਉੱਤੇ ਨੇ ਉਹ ਮੁਗਲਾਂ ਤੋਂ ਵੱਧ ਜ਼ਾਲਮ ਨੇ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਉਹਨਾਂ ਦੇ ਖੂਨੀ ਹੱਥ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਕੈਨੇਡਾ ਦੀ ਧਰਤੀ ਤੇ, ਯੂਕੇ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਵੀ ਪਹੁੰਚੇ ਹੋਏ ਨੇ। ਲੇਕਿਨ 35 ਮਿਲੀਅਨ ਸਿੱਖ ਨੇਸ਼ਨ ਜਿਸ ਨੂੰ ਫਖਰ ਹੈ ਆਪਣੇ ਇਤਿਹਾਸ ਤੇ, ਸਾਡੀ ਅਰਦਾਸ ਦਾ 2/3 ਸਾਡੇ ਇਤਿਹਾਸ ਨੂੰ ਯਾਦ ਕਰਵਾਉਂਦਾ ਹੈ, ਦੱਸਣ ਦੇ ਲਈ ਕਿ ਇਹ ਜਿਹੜੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਅਰਦਾਸ ਹੈ, ਇੱਥੋਂ ਤੱਕ ਪਹੁੰਚਣ ਲਈ ਅਸੀਂ ਕਿੰਨਾ ਲੰਮਾ ਸਫ਼ਰ ਤੈਅ ਕੀਤਾ ਹੋਇਆ ਹੈ। ਔਰ ਅਲਟੀਮੇਟਲੀ ਇਸ ਤੋਂ ਨਿਕਲ ਕੇ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਦੇਗ ਤੇਗ ਫਤਿਹ, ਬਿਰਦ ਕੀ ਪੈਚ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ। ਬੋਲ ਬਾਲਾ ਲਫ਼ਜ਼ ਫਾਰਸੀ ਦਾ ਹੈ ਜਿਸ ਦਾ ਮਤਲਬ ਹੈ ਖਾਲਸੇ ਦਾ ਬੋਲ ਉੱਚਾ। ਸਰ ਕਪੂਰ ਸਿੰਘ ਜਿਹੜੇ ਵੱਡੇ ਸਕਾਲਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਨੇ ਇਹਨੂੰ ਟ੍ਰਾਂਸਲੇਟ ਕੀਤਾ ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਸੋ ਅੱਜ ਵੀ ਸਾਡੀ ਸਟਰਗਲ ਕੋਈ ਅਸੀਂ ਕਿਸੇ ਦੇ ਹੱਕ ਮਾਰਨ 'ਚ ਯਕੀਨ ਨਹੀਂ ਰੱਖਦੇ, ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਲੇਕਿਨ ਜਦੋਂ ਹਕੂਮਤਾਂ ਉਸ ਘਟੀਆ ਲੈਵਲ ਦੇ ਉੱਤੇ ਉਤਰ ਆਉਣ, ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਸਿੱਖਾਂ ਦੇ ਘਰ ਪੈਦਾ ਹੋਣ ਦੇ ਨਾਤੇ ਸਾਡੇ ਨਾਲ ਸਿੰਘ ਤੇ ਕੌਰ ਲੱਗਾ ਹੋਇਆ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਦੋਂ ਸਿਰ ਝੁਕਾਉਂਦੇ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸਾਡੇ ਕੰਨਾਂ 'ਚ ਗੂੰਜਣੀ ਚਾਹੀਦੀ ਹੈ, ਜੋ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਹੜੇ ਇੰਡੀਵਿਜੂਅਲ, ਜਿਹੜੀਆਂ ਕੌਮਾਂ ਪਤ ਲੁਹਾ ਕੇ ਜਿਉਂਦੀਆਂ ਨੇ, ਬੇਪਤ ਹੋ ਕੇ ਜਿਉਂਦੀਆਂ ਨੇ, ਉਹ ਹਰਾਮ ਖੋਰ ਨੇ, ਹਲਾਲ ਖੋਰ ਨਹੀਂ। ਸਤਿਗੁਰੂ ਰਹਿਮਤ ਕਰਨ, ਜਿੱਥੇ ਅਸੀਂ ਗੁਰੂ ਚਰਨਾਂ ਵਿੱਚ ਇਸ ਜੋੜੀ ਸੁਭਾਗ ਜੋੜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ, ਉੱਥੇ ਸਤਿਗੁਰੂ ਦੇ ਅੱਗੇ ਇਹ ਵੀ ਸਾਡੀ ਅਰਦਾਸ ਹੋਏ ਕਿ ਸਤਿਗੁਰੂ ਇਹ ਤੁਹਾਡਾ ਸਾਜਿਆ ਪੰਥ ਹੈ, ਤੁਹਾਡਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਅੱਜ ਪੰਥ ਜਿਸ ਹਾਲਾਤ ਚੋਂ ਗੁਜ਼ਰ ਰਿਹਾ ਹੈ, ਵੈਲੀ ਆਫ ਡੈਥ ਚੋਂ ਗੁਜ਼ਰ ਰਿਹਾ ਹੈ, ਜਿਵੇਂ ਬੀਤੇ ਦੇ ਵਿੱਚ ਘੱਲੂਘਾਰਿਆਂ ਚੋਂ ਨਿਕਲ ਕੇ ਅਸੀਂ ਮਜ਼ਬੂਤ ਹੋ ਕੇ ਨਿਕਲੇ, ਅਲਟੀਮੇਟਲੀ ਅਸੀਂ ਆਪਣੀ ਸੋਵਰਨਿਟੀ, ਆਪਣਾ ਕੌਮੀ ਘਰ ਬਣਾਇਆ। ਸਤਿਗੁਰੂ ਰਹਿਮਤ ਕਰੋ ਕਿ ਇਸ ਖਾਲਸਾ ਪੰਥ ਨੂੰ
ਦੁਨੀਆ ਦੇ ਇਸ ਨਕਸ਼ੇ ਦੇ ਉੱਤੇ ਖਾਲਸੇ ਦਾ ਦਰ ਘਰ ਬਖਸ਼ੋ। ਨਿਊਯਾਰਕ ਦੇ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਦੇ ਬਾਹਰ 193 ਮੁਲਕਾਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੂਲੇ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।